व्यूअर्स वेलकम बैक इन प्रोग्राम जी डॉक्टर साहब अगले इशू तो पहला ਅਸੀਂ ਪੰਜੋ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਨੇ ਉਹ ਲਵਾਂਗੇ ਸਾਡੇ ਕੋਲ ਦੋਨੋਂ ਸੈਗਮੈਂਟ ਤੇ ਕਾਫੀ ਸਾਰੇ ਮੈਸੇਜ ਨੇ ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਹਾਂਜੀ ਮੈਂ ਤੁਹਾਡੇ ਤੋਂ ਮਾਈਕ ਖੋ ਰਿਹਾ ਮਾਈ ਗॉड ਭੈਣ ਜੀ ਮਨਮੰਥਨ ਕੌਰ ਲਿਖਦੇ ਨੇ that tragedy at the Pittsburgh synagogue instantly reminded me of Wisconsin Gurdwara Sahib and racist attack. Such news always bring utter disbelief in evil in humans. Sikhs all over the United States should go and show solidarity with Jews in their place of worship, as I intend to do on coming Saturday in a neighboring synagogue. ਭੈਣ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ ਜੀ ਮੈਂ ਸਮਝਦਾ ਹਾਂ ਵੀ ਇਹ ਸੱਚਮੁੱਚ ਹੀ ਜਦੋਂ ਇੱਕ ਪਵਿੱਤਰ ਥਾਂ ਜਿੱਥੇ ਕਿ ਤੁਸੀਂ ਰੱਬ ਦੇ ਹਜ਼ੂਰ ਹਿਫਾਜ਼ਤ ਮਹਿਸੂਸ ਕਰਦੇ ਹੋ ਬਿਲਕੁਲ ਤੇ ਉੱਥੇ ਵੀ ਇਹ ਦੁਨੀਆਦਾਰੀਆਂ ਵਾਲਿਆਂ ਦੀਆਂ ਨਫ਼ਰਤਾਂ ਔਰ ਉਹਨਾਂ ਵਿੱਚ ਦੀ ਹਿੰਸਕ ਪ੍ਰਵਿਰਤੀ ਆ ਕੇ ਜਦੋਂ ਰੱਬ ਦੇ ਘਰ 'ਚ ਵੀ ਜਿਹੜਾ ਉਸ ਹਿੰਸਾ ਦਾ ਵਿਖਾੜਾ ਕਰਦੀ ਹੈ ਤੇ ਇਹ ਬੜਾ ਦੁਖਦਾਈ ਹੈ ਔਰ ਇਹ ਬਿਲਕੁਲ ਅਸੀਂ ਕਿਉਂਕਿ ਓਕ ਕਰੀਕ ਆਪਣੇ ਪਿੰਡੇ ਤੇ ਹੰਡਾਇਆ ਹੋਇਆ ਇਸ ਲਈ ਅਸੀਂ ਇਸ ਪੀੜ ਨੂੰ ਮਹਿਸੂਸ ਵੀ ਕਰਦੇ ਹਾਂ ਔਰ ਸਿਰਫ ਹਾਲਾਂਕਿ ਜਿਵੇਂ ਮੈਂ ਪਹਿਲਾਂ ਮੈਂਸ਼ਨ ਕੀਤਾ ਹੈ ਵੀ ਗੁਰਦੁਆਰਾ ਸਾਹਿਬਾਨ 'ਚ ਬਹੁਤ ਸਾਰੀ ਥਾਵਾਂ ਤੇ ਅਰਦਾਸ ਵੀ ਹੋਈ ਹੈ ਪਰ ਜਿਵੇਂ ਓਕ ਕਰੀਕ ਦੀ ਟ੍ਰੈਜਡੀ ਵੇਲੇ ਅਮਰੀਕਾ ਸਾਡੇ ਨਾਲ ਆ ਕੇ ਖਲੋ ਗਿਆ ਸੀ ਬਿਲਕੁਲ ਔਰ ਕਿਵੇਂ ਕੈਂਡਲ ਲਾਈਟ ਵਿਜਲ ਸਪੌਂਟੇਨੀਅਸ ਥਾਂ ਤੇ ਸੀ ਔਰ ਵੱਡੀ ਗਿਣਤੀ 'ਚ ਅਮਰੀਕਨਾਂ ਨੇ ਸਾਡੇ ਨਾਲ ਸਿੰਪਥਾਈਜ਼ ਕੀਤਾ ਸੀ ਇਹ ਸਾਡਾ ਫਰਜ਼ ਹੈ ਕਿ ਜਿੱਥੇ ਵੀ ਸਿੱਖ ਨੇ ਔਰ ਜਿਹੜੇ ਸਿਨਾਗੋਗਸ ਨੇ ਉਹਨਾਂ ਦੇ ਵਿੱਚ ਉਹਨਾਂ ਦੀਆਂ ਪ੍ਰੇਅਰਸ ਦੇ ਵਿੱਚ ਵੀ ਔਰ ਜਿੱਥੇ ਕੋਈ ਹੋਰ ਆਰਗੇਨਾਈਜੇਸ਼ਨ ਵੀ ਕਿਉਂਕਿ ਇਸ ਵੇਲੇ ਅਮਰੀਕਾ 'ਚ ਜਿੱਥੇ ਇੱਕ ਪਾਸੇ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਨੀਤੀਆਂ ਦੀ ਬਦੌਲਤ ਨਫ਼ਰਤ ਦਾ ਮਾਹੌਲ ਹੈ ਉੱਥੇ ਇੱਕ ਓਪਰਚੁਨਿਟੀ ਵੀ ਹੈ ਜਿਹੜੇ ਸਿਵਲ ਲਿਬਰਟੀਜ਼ ਲਈ ਲੜਨ ਵਾਲੀਆਂ ਜਥੇਬੰਦੀਆਂ ਨੇ ਮੁਸਲਮਾਨਾਂ ਦੀਆਂ ਸਿੱਖਾਂ ਦੀਆਂ ਯਹੂਦੀਆਂ ਦੀਆਂ ਔਰ ਬਾਕੀ ਜਿਹੜੇ ਈਵਨ ਨਾਨ ਬਿਲੀਵਰ ਵੀ ਨੇ ਉਹ ਵੀ ਇਸ ਮੁੱਦੇ ਦੇ ਉੱਤੇ ਇਕੱਠੇ ਨੇ ਜਿਵੇਂ ਸੋਲੀਡੈਰਿਟੀ ਉਹਨਾਂ ਨੇ ਦਿਖਾਈ ਹੈ ਪਰ ਅਸੀਂ ਜਦੋਂ ਇੱਕ ਦਸਤਾਰਧਾਰੀ ਸਿੱਖ ਔਰ ਬੀਬੀਆਂ ਸਾਡੀਆਂ ਉਹ ਪਾਰਟਿਸਿਪੇਟ ਕਰਦੀਆਂ ਨੇ ਅਸੀਂ ਆਪਣੇ ਆਪ 'ਚ ਇੱਕ ਪਾਸੇ ਅਸੀਂ ਜਿੱਥੇ ਆਈਡੈਂਟੀਟੀ ਕ੍ਰਾਈਸਿਸ ਦੀ ਗੱਲ ਕਰਦੇ ਹਾਂ ਉੱਥੇ ਸਾਡਾ ਫਰਜ਼ ਵੀ ਹੈ ਮੈਂ ਸਮਝਦਾ ਵੀ ਅਮਰੀਕਨ ਹੋਣ ਦੇ ਨਾਤੇ ਅਸੀਂ ਇਸ ਕਿਸਮ ਦਾ ਨਾ ਰੱਖੀਏ ਕਿ ਜੀ ਵਾਟ ਟੂ ਮੀ ਨਹੀਂ ਉਹ ਆਲਰੇਡੀ ਚਾਰ ਚਫੇਰੇ ਇਸ ਕਿਸਮ ਦੀ ਨਫ਼ਰਤ ਔਰ ਅਸੀਂ ਤਾਂ ਆਲਰੇਡੀ ਹਜ਼ਾਰਾਂ ਵਾਕਿਆ ਹੀਟ ਕ੍ਰਾਈਮ ਦੇ ਸਿੱਖਾਂ ਦੇ ਅਗੇਂਸਟ ਹੋਏ ਨੇ ਔਰ ਇਹ ਮੌਕਾ ਕਿ ਵੀ ਇਹ ਜਿਹੜਾ ਅਸੀਂ ਕਰੀਏ ਔਰ ਮੈਂ ਇਨ ਬਰੀਫ ਮੈਨੂੰ ਕੁਦਰਤੀ ਇਹ ਲਿਖਤ ਪੜ੍ਹਦਿਆਂ ਵੀ ਖਿਆਲ ਆਇਆ ਕਿ ਇੱਥੇ ਇੱਕ ਸਿੱਖ ਨੌਜਵਾਨ ਜਿਸ ਦੇ ਉੱਤੇ ਕੋਈ ਗੁਜਰਾਤੀਆਂ ਤੇ ਹਮਲਾ ਕਰਨ ਦਾ ਦੋਸ਼ ਸੀ ਉਹਨਾਂ ਨੇ ਸਿੱਖੀ ਬਾਰੇ ਕੁਝ ਕਿਹਾ ਉਹਨੇ ਕਿਰਪਾਨ ਨਾਲ 3-4 ਨੂੰ ਜ਼ਖਮੀ ਕੀਤਾ ਉਹ ਜੇਲ੍ਹ ਦੇ ਵਿੱਚ ਬੰਦ ਸੀ ਔਰ ਉਹਨੇ ਜਿਹੜਾ ਉਸ ਨੂੰ ਕੜਾ ਵੀ ਉਹਦਾ ਲਵਾ ਲਿਆ ਔਰ ਉਹਨੂੰ ਸਿਰ ਢੱਕਣ ਨਹੀਂ ਸੀ ਦਿੰਦੇ ਉਹਨੇ ਰੋਟੀ ਖਾਣ ਤੋਂ ਵੀ ਨਾ ਕਰ ਦਿੱਤੀ ਔਰ ਫੈਡਰਲ ਪ੍ਰਿਜ਼ਨ ਦੇ ਵਿੱਚ ਉਹ ਜਿਹੜਾ ਉਹ ਹੜਤਾਲ ਤੇ ਚਲਾ ਗਿਆ ਹੁਣ ਉਹਨੂੰ ਯੂਨਾਈਟਿਡ ਸਿੱਖਸ ਨੇ ਉਹਨਾਂ ਦਾ ਕੇਸ ਲਿਆ ਔਰ ਇੱਥੇ ਜਿਹੜੀ ਇੱਕ ਬੜੀ ਵੱਡੀ ਪ੍ਰੋ ਬੋਨੋ ਫਰਮ ਹੈ ਯਹੂਦੀਆਂ ਦੀ ਜਿਹੜੇ ਕਿ ਬਿਲਕੁਲ ਆਰਥੋਡਾਕਸ ਉਹਨਾਂ ਦੇ ਸਿਰ ਦੇ ਉੱਤੇ ਜਿਵੇਂ ਜੂਇਸ਼ ਕੈਪ ਹੁੰਦੀ ਹੈ ਉਹ ਉਹਨਾਂ ਨੇ ਉਹ ਕੇਸ ਲਿਆ ਕਿ ਵੀ ਇਹ ਧਾਰਮਿਕ ਆਜ਼ਾਦੀ ਹੋਣੀ ਚਾਹੀਦੀ ਹੈ ਤੇ ਉਹਨੇ ਕੁਦਰਤੀ ਜਿਹੜਾ ਉਹਦਾ ਨਾਂ ਨਹੀਂ ਮੈਨੂੰ ਸਿੰਘ ਦਾ ਆ ਰਿਹਾ ਗੁਰਪ੍ਰੀਤ ਸਿੰਘ ਜਾਂ ਕੀ ਨਾਂ ਸੀ ਜਿੱਦਣ ਉਹਨੂੰ ਮਿਲਣ ਜਾਣਾ ਸੀ ਮੁਲਾਕਾਤ ਲਈ ਇਹਨਾਂ ਦੇ ਵਕੀਲਾਂ ਦੀ ਟੀਮ ਨੇ ਮੈਨੂੰ ਵੀ ਜਾਣ ਦਾ ਸਬਬ ਹੋਇਆ ਅਸੀਂ ਇੱਥੇ ਫੈਡਰਲ ਪ੍ਰਿਜ਼ਨ 'ਚ ਗਏ ਔਰ ਜਿਵੇਂ ਬਾਹਰ ਜਿਹੜਾ ਕਿਉਂਕਿ ਉਹਨੂੰ ਜਦੋਂ ਉਹਨੇ ਰੋਟੀ ਖਾਣ ਤੋਂ ਨਾ ਕਰ ਦਿੱਤੇ ਹਸਪੀਟਲ ਆਈ ਸੀ ਸੋ ਹਸਪੀਟਲ ਦੇ ਬਾਹਰ ਇੱਕ ਕਮਰੇ ਦੇ ਵਿੱਚ ਜਿਹਦੇ 'ਚ ਉਹਨੇ ਕੜਾ ਵੀ ਪਾਇਆ ਸੀ ਔਰ ਉਹਨੂੰ ਦਿੱਤਾ ਜਿਹੜਾ ਔਰ ਜਦੋਂ ਸਾਡੇ ਬੈਠਿਆਂ ਹੀ ਉਹ ਜਿਹੜੇ ਹਸਪੀਟਲ ਵਾਲੇ ਹਸਪੀਟਲ ਫੂਡ ਆਇਆ ਤੇ ਨਾਲ ਇੱਕ ਲਿਫਾਫੇ 'ਚ ਕੜਾ ਆਇਆ ਤੇ ਉਹਨੇ ਕੀਤਾ ਚਲੋ ਜਿਹੜੀ ਗੱਲ ਮੈਂ ਮੈਂਸ਼ਨ ਕਰਨਾ ਚਾਹੁੰਦਾ ਹੁਣ ਕਿਉਂਕਿ ਉਸ ਜੂਇਸ਼ ਫਰਮ ਨੇ ਉਸ ਕੇਸ ਨੂੰ ਲੈਣਾ ਸੀ ਪਰ ਉਹ ਸਿੱਖ ਨੌਜਵਾਨ ਚਾਹੁੰਦਾ ਸੀ ਕਿ ਵੀ ਮੈਂ ਪਹਿਲਾਂ ਗੱਲ ਕਰਨੀ ਹੈ ਤੇ ਮੈਨੂੰ ਵੀ ਉਹਨਾਂ ਨੇ ਉਸ ਨੌਜਵਾਨ ਨੇ ਮੈਸੇਜ ਕੀਤਾ ਵੀ ਤੁਸੀਂ ਵੀ ਆਣਾ ਉਹਨੇ ਜਿਹੜਾ ਸਵਾਲ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਕਿਹਾ ਜੀ ਕਿ ਮੈਂ ਸਿੱਖ ਹਾਂ ਤੁਹਾਡਾ ਕੀ ਇੰਟਰਸਟ ਹੈ ਕਿ ਮੈਨੂੰ ਜਿਹੜਾ ਇਹ ਹੱਕ ਮਿਲੇ ਔਰ ਉਹ ਜਿਹੜੇ 2 ਜਾਂ 3 ਵਕੀਲ ਸੀ ਸ਼ਾਇਦ 2 ਸਨ ਉਹਨਾਂ ਚੋਂ ਇੱਕ ਉਹ ਸੀ ਜਿਨ੍ਹਾਂ ਦੇ ਪਿਤਾ ਉੱਥੇ ਪੋਲੈਂਡ ਦੇ ਵਿੱਚ ਸੈਕੰਡ ਵਰਲਡ ਵਾਰ ਦੇ ਦੌਰਾਨ ਜਿਹੜਾ ਕੈਂਪ ਸੀ ਉਹਦੇ 'ਚ ਮਾਰਿਆ ਗਿਆ ਸੀ ਉਹਨਾਂ ਚੋਂ ਇੱਕ ਨੇ ਕਿਹਾ ਉਹਨੇ ਕਿਹਾ ਜੀ ਬੜਾ ਵੈਲਿਡ ਕੁਐਸਚਨ ਉਹ ਅਫੈਂਡ ਨਹੀਂ ਹੋਏ ਉਹਨਾਂ ਨੇ ਕਿਹਾ ਕਿ ਜੀ ਇਸ ਮੁਲਕ 'ਚ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਤਾਂ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਹੋਇਆ ਹੈ ਵੀ ਜੇਲ੍ਹਾਂ ਦੇ ਵਿੱਚ ਵੀ ਕੋਸ਼ਰ ਫੂਡ ਹੋਏ ਸਾਰੀਆਂ ਦੂਜਾ ਪਰ ਜੇ ਅਸੀਂ ਤੁਹਾਡੇ ਹੱਕਾਂ ਲਈ ਨਹੀਂ ਖਲੋਵਾਂਗੇ
ਕੱਲ ਨੂੰ ਇਹ ਸਾਡਾ ਹੱਕ ਵੀ ਸਾਡੇ ਤੋਂ ਖੋਇਆ ਜਾ ਸਕਦਾ ਹੈ, ਜਿਸ ਕਿਸਮ ਦਾ ਟ੍ਰੈਂਡ ਹੈ। ਤੇ ਉਹਨੇ ਗੁਰਪ੍ਰੀਤ ਸਿੰਘ ਸ਼ਾਇਦ ਨਾਂ ਸੀ, ਉਹਨੇ ਕਿਹਾ ਜੀ ਕਿੱਥੇ ਹੈ ਉਹ ਫਾਈਲ ਜਿਹਦੇ ਤੇ ਤੁਸੀਂ ਉਹ ਸਾਈਨ ਕਰਕੇ ਦਿੰਦੇ ਹੋ ਕਿ ਵੀ ਇਹਨਾਂ ਨੂੰ ਅਸੀਂ ਆਪਣੇ ਸਪੋਰਟ ਕਰਦੇ ਨਹੀਂ, ਅਸੀਂ ਇਸ ਲਾ ਫਰਮ ਨੂੰ ਹਾਇਰ ਕਰਦੇ ਹਾਂ। ਸੋ ਕੇਸ ਫਾਈਨਲੀ ਉਹਨਾਂ ਨੇ ਆਪਣਾ ਵਿਨ ਵੀ ਕੀਤਾ। ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਵੀ ਇਹ ਬੜਾ ਜ਼ਰੂਰੀ ਹੈ, ਅਸੀਂ ਖਾਸ ਤੌਰ ਤੇ ਜਿਹੜੇ ਮਾਈਨੋਰਿਟੀਜ਼ 'ਚ ਹੈ, ਉਹ ਮੁਸਲਮਾਨ ਨੇ, ਸਿੱਖ ਨੇ, ਈਸਾਈ ਨੇ, ਜਾਂ ਈਵਨ ਨਾਨ ਬਿਲੀਵਰ ਵੀ ਹੋਣ, ਡਜ਼ਨਟ ਮੈਟਰ, ਕਿ ਜਿਹੜੇ ਮੁੱਢਲੀਆਂ ਆਜ਼ਾਦੀਆਂ ਨੇ ਜੇ ਅਸੀਂ ਉਹਦੇ ਲਈ ਨਹੀਂ ਖਲੋਵਾਂਗੇ, ਅਲਟੀਮੇਟਲੀ ਜਿਹੜੀ ਮਾੜੀ ਮੋਟੀ ਫਰੀडम ਅਸੀਂ ਸਮਝੀਏ ਜੀ ਸਾਨੂੰ ਕੀ, ਇਹ ਗੱਲ ਸਾਨੂੰ ਕਿਤੇ ਲੈ ਕੇ ਨਹੀਂ ਜਾਏਗੀ। ਔਰ ਦੂਸਰਾ ਮੈਸੇਜ ਭੈਣ ਜੀ ਦਾ ਤੁਸੀਂ ਪੜ੍ਹ ਸਕਦੇ ਹੋ। Dr. Saab, thank you for mentioning upcoming midterm election next Tuesday. Please encourage all Sikhs to go and vote Democrat. Seriously though, when Sikhs stand in the line to vote wearing colorful turbans, it is also a way of recognition for our community and having a voice. Politician will notice our presence. It is very, very important. It is possible to play an ad on TV 84 as a public service to remind all to vote on November 6th. I don't want to add to your work with limited staff, but I thought this is our civic duty, and TV 84 is vast all over US. Please think you about it. Think about it. Thank you. ਜੀ ਬਹੁਤ ਤੁਹਾਡਾ ਸ਼ੁਕਰੀਆ। ਅਸੀਂ ਸਰਟਨਲੀ ਟੈਕਨੀਕਲ ਟੀਮ ਵੀ ਸਾਡੀ ਦੇਖ ਰਹੀ ਹੈ, ਉੱਪਰ ਮੋਨੀਟਰ ਕਰ ਰਹੀ ਹੈ ਪ੍ਰੋਗਰਾਮ ਨੂੰ ਜੀ। ਸੋ ਮੈਂ ਹੁਣੇ ਹੀ ਇਹ ਤੁਹਾਨੂੰ ਆਪਣੇ ਟੈਕਨੀਕਲ ਟੀਮ ਨੂੰ ਕਹਿਣਾ ਵੀ ਇਸ ਦੇ ਉੱਤੇ ਜਿਹੜੀ ਹੈ ਐਡ ਤਿਆਰ ਕਰਨ ਜੀ, ਤਾਂ ਕਿ ਜਿਹੜਾ ਹੈ ਵੱਧ ਤੋਂ ਵੱਧ ਜਿਹੜੇ ਸਿੱਖ ਨੇ ਔਰ ਈਵਨ ਪੰਜਾਬੀ ਜਾਂ ਦੂਸਰੇ ਜਿਹੜੇ ਸਾਡੇ ਪਾਕਿਸਤਾਨੀ ਭਰਾ ਵੀ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਨੇ, ਉਹ ਇਸ ਦਿਨ ਵੋਟ ਪਾਉਣ ਦੇ ਲਈ ਨਿਕਲਣ, ਕਿਉਂਕਿ ਇਹ ਬੜਾ ਜ਼ਰੂਰੀ ਹੈ ਕਿ ਜਦੋਂ ਅਸੀਂ ਆਪਣੇ ਸਰੂਪ ਦੇ ਵਿੱਚ ਔਰ ਜਿਹੜੇ ਨਹੀਂ ਵੀ ਨੇ ਸਰੂਪ 'ਚ ਵੋਟ ਇੰਪੋਰਟੈਂਟ ਹੈ, ਤਾਂ ਕਿ ਜਿਹੜੇ ਇਸ ਮੁਲਕ ਦੇ ਵਿੱਚ ਇੱਕ ਨਫ਼ਰਤ ਦਾ ਮਾਹੌਲ ਬਣਿਆ, ਇਸ ਦੀ ਤਬਦੀਲੀ ਅਲਟੀਮੇਟਲੀ ਡਿਸੀਜਨ ਮੇਕਿੰਗ ਦੇ ਨਾਲ ਹੀ ਸਭ ਕੁਝ ਜੁੜਿਆ ਹੋਇਆ ਹੈ। ਤੇ ਜੇ ਅਸੀਂ ਡਿਸੀਜਨ ਮੇਕਿੰਗ 'ਚ ਨਹੀਂ ਹੈ ਤੇ ਅਸੀਂ ਫਿਰ ਕਿਤੇ ਵੀ ਨਹੀਂ। ਔਰ ਇਹਦੇ ਤੇ ਜ਼ਰੂਰ ਜਿਹੜਾ ਇੱਕ ਅੱਧੇ ਦਿਨ 'ਚ ਅਸੀਂ ਇਸ ਤੇ ਕੰਮ ਕਰਕੇ ਇਸ ਐਡ ਨੂੰ ਚਲਾਵਾਂਗੇ ਜੀ। ਡਾਕਟਰ ਸਾਹਿਬ ਮੇਰੇ ਕੋਲ ਸਮਾਂ ਵੀ ਹੋ ਗਿਆ, ਆਈ ਚਾਹਾਂਗੇ ਕਿ ਤੁਸੀਂ ਜਿਹੜਾ ਅੱਜ ਦਾ ਵਿਚਾਰ ਹੈ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ। ਮੈਂ ਇੱਕ ਕਲੋਜ਼ਿੰਗ ਜਿਹੜਾ ਹਾਲਾਂਕਿ ਵੱਡਾ ਇਸ਼ੂ ਨਹੀਂ ਹੈ, ਕਿਉਂਕਿ ਇਹ ਇੱਕ ਸਸਪੈਂਸ ਸੀ ਕਿ ਆਲੋਕ ਵਰਮਾ CBI ਡਾਇਰੈਕਟਰ ਕਿਉਂ ਉਹਨੂੰ ਜਿਹੜਾ ਉਹ ਬਦਲਿਆ ਜਾਂ ਰਿਜ਼ਾਈਨ ਕਰਨ ਤੇ ਮਜਬੂਰ ਕਰਨ ਵਾਲੀ ਲਾਈਨ ਸੀ। ਆਸਥਾਨਾ ਦਾ ਤਾਂ ਪਤਾ ਹੀ ਸੀ ਕਿ ਉਹ ਮੋਦੀ ਤੇ ਦੂਜੇ ਦਾ ਯਾਰ ਹੈ। ਹੁਣ ਇੱਕ ਜਿਹੜੀ ਸਟੋਰੀ ਜਿਹਦੇ 'ਚ ਆਈ ਹੈ ਕਿ ਅਜੀਤ ਡੋਵਲ ਜਿਹੜਾ ਸਿਕਿਉਰਿਟੀ ਐਡਵਾਈਜ਼ਰ ਹੈ ਔਰ ਮੋਦੀ ਦਾ ਰਾਈਟ ਹੈਂਡ ਮੈਨ ਇਸ ਵੇਲੇ ਸਾਰੇ ਪਾਸੇ, ਉਹਦੇ ਕੋਲ ਹੀ ਉਹ ਦੂਜਾ ਚਾਰਜ ਹੈ ਕਿ ਉਹਨੇ ਕਿਵੇਂ ਜਿੱਤਾ ਮੋਦੀ ਨੂੰ। ਉਹਨੇ ਆਲੋਕ ਵਰਮਾ ਨੂੰ ਕਿਹਾ ਸੀ, NSA ਚੀਫ ਅਜੀਤ ਡੋਵਲ ਆਸਕਡ ਆਲੋਕ ਵਰਮਾ to not probe Rafael deal. He refused and was removed. So ਜ਼ਾਹਰ ਤੌਰ ਦੇ ਉੱਤੇ ਇਹ ਉਹਨੂੰ ਆਪਣਾ ਕੀਮਤ ਦੇਣੀ ਪਈ, ਕਿਉਂਕਿ ਇਹ ਅਸੀਂ ਇਨੀਸ਼ੀਅਲ ਜਦੋਂ ਅਸੀਂ ਸੈਗਮੈਂਟ ਕੀਤਾ ਸੀ ਉਦੋਂ ਇਹ ਕਿਹਾ ਸੀ ਕਿ ਆਲੋਕ ਵਰਮਾ ਜਿਹੜਾ ਹੈ ਉਸ ਦਾ 30 ਸਾਲ ਦਾ ਜਿਹੜਾ ਰਿਕਾਰਡ ਹੈ ਉਹ ਦੱਸਦਾ ਹੈ ਕਿ ਵੀ ਉਹ ਜਿਹਨੂੰ ਅਪ ਸਟ੍ਰੇਟ ਫਾਰਵਰਡ ਔਰ ਓਨੈਸਟ ਆਫਿਸਰ ਹੈ। ਸੋ ਜ਼ਾਹਰ ਹੈ ਵੀ ਉਹਨੂੰ, ਕਿਉਂਕਿ ਉਸ ਤੋਂ ਪਹਿਲਾਂ ਪ੍ਰਸ਼ਾਂਤ ਭੂਸ਼ਣ, ਯਸ਼ਵੰਤ ਸਿਨਹਾ ਔਰ ਇੱਕ ਅਰੁਣ ਸ਼ੌਰੀ, ਇਹ ਵੀ ਉਹਨੂੰ ਮਿਲੇ ਸੀ CBI ਦੇ ਆਲੋਕ ਵਰਮਾ ਨੂੰ, ਜਿਹਨੇ ਉਹਨਾਂ ਦੇ ਕੰਨ ਖੜੇ ਕਰਤੇ ਮੋਦੀ ਔਰ ਦੂਜਿਆਂ ਦੇ ਕਿ ਵੀ ਕੀ ਉਹਨੇ ਬੜੇ ਧਿਆਨ ਨਾਲ ਉਹਨਾਂ ਦੀ ਗੱਲ ਸੁਣੀ। ਇਹਨਾਂ ਨੇ ਕਿਹਾ ਸੀ ਜੀ ਇਹ ਬਹੁਤ ਵੱਡਾ ਸਕੈਂਡਲ ਹੈ, ਇੰਨੇ 1000 ਕਰੋੜ ਦਾ, ਔਰ ਇਹਨੂੰ ਪ੍ਰੋਬ ਕਰੋ। ਆਲਰੇਡੀ ਉਹਨੇ ਇਸ ਦੇ ਉੱਤੇ ਫਾਈਲਸ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਸੀ। ਸੋ ਇਵੈਂਚੁਅਲੀ ਇਹੀ ਕਾਰਨ ਉਹਨਾਂ ਦੇ ਐਗਜ਼ਿਟ ਦਾ ਬਣਿਆ ਜੀ। ਰਾਜਸੋਨ ਤੇ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਜਿਵੇਂ ਭਾਈ ਗੁਰਦਾਸ ਜੀ ਦੇ ਕਬਿਤ ਸਵਈਏ ਵਿਚਾਰਦੇ ਹਾਂ ਮੰਡੇ ਦੇ ਪ੍ਰੋਗਰਾਮ 'ਚ ਜੀ। 239 ਨੰਬਰ ਸਵਈਆ, ਕਿਉਂਕਿ ਕੁੱਲ 675 ਸਵਈਏ ਨੇ ਭਾਈ ਸਾਹਿਬ ਦੇ ਬ੍ਰਿਜ ਭਾਸ਼ਾ ਦੇ ਵਿੱਚ, ਇਸ ਦੇ ਉੱਤੇ ਵਿਚਾਰ ਹੈ। ਔਰ ਜਿਵੇਂ ਭਾਈ ਸਾਹਿਬ ਦਾ ਅੰਦਾਜ਼ ਹੈ ਕਿ ਉਹ ਇੱਕ ਅਲੰਕਾਰ, ਕਈ ਵਾਰੀ ਕੋਈ ਸਵਈਏ 'ਚ ਜ਼ਿਆਦਾ ਅਲੰਕਾਰ ਹੁੰਦੇ ਨੇ, ਪਰ ਇਸ 'ਚ ਉਹਨਾਂ ਨੇ ਅੱਜ ਮੱਖੀ ਦਾ ਇੱਕ ਅਲੰਕਾਰ ਫਲਾਈ ਉਸ ਦਾ ਇਸਤੇਮਾਲ ਕੀਤਾ। ਉਹਦੇ 'ਚ ਭਾਈ ਸਾਹਿਬ ਫਰਮਾਉਂਦੇ ਨੇ, ਜੈਸੇ ਤੋ ਕੁਚੀਲ ਪਵਿੱਤਰਤਾ ਅਤੀਤ ਸਾਖੀ, ਰਾਖੀ ਨਾ ਰਹਿਤ ਜਾਏ ਬੈਠੇ ਇੱਛਾਚਾਰੀ ਹੈ, ਪੁਨः ਜੋ ਆਹਾਰ ਸੰਬੰਧ ਪ੍ਰਵੇਸ਼ ਕਰੇ,
जरै ना अजर उकलेद खेद भारी है, बदक विधान ज्यों उद्यान में टाटी दिखाए, करे जीव घात अपराध अधिकारी है, हृदय बिलाओ और नैन बग ध्यानी प्राणी, कपट स्नेही देही अंत होए दुखारी है। दो अलंकार ने, पहला उन्होंने मक्खी का अलंकार ते दूसरा शिकारी का। भाई साहब कहते ने कि जैसे तो कुचील कि मक्खी जिहड़ी है उन्होंने असीं गंदी मानते हैं क्योंकि थां थां गंद ते बहिंदी है, पर वो एक थां ते टिक के नहीं बैठती, इच्छाधारी है, वो जिथे उहदा जी करदा उत्थे वो जांदी है और तुसीं उड़ा दिओ वो फिर उत्थे बह जांदी, फिर वापस आ जांदी। जैसे तो कुचील पवित्रता अतीत साखी, राखी ना रहत जाए बैठे इच्छाचारी है, वो एक थां ते टिक के बह ही नहीं सकती, उस उही उस दी मर्जी मुताबिक वो करती है। और दूसरा उन्होंने कहा कि भी पुनः जो आहार सरमंद प्रवेश करे, कई बार तुसी कोई चीज़ खाण लई गराही तोड़ते हो, क्योंकि हुण तुसी पंजाब दा सीन याद कर लो कि गर्मियां दे विच मक्खी मच्छरां दा की हाल सी, सारी रात मच्छरां दा म्यूजिक, ते हुण तां जिहड़ा फिर भी कुछ रिलेटिवली शायद फर्क पै गया होए, मैनूं नहीं पता, लेकिन एक स्टेज ते जिन्ने वड्डे वड्डे शहरां दे गटर भी सी गंदे पानी दे खुले हुंदे सी और चार चफेरे मक्खियां ही मक्खियां, और वो कई बारी तुहाडे नाल गराही दे नाल भी मक्खी अंदर चला जांदी सी। और भाई साहब कहंदे ने बाहर तां ये जो करदी है वो गंद एक थां तो दूजी थां बह बह के ट्रांसफर करदी है। पुनः जो आहार सरमंद प्रवेश करे, कई बारी आहार दे नाल जदों अंदर चली जाए, जरै ना अजर उकलेद खेद भारी, अंदरों उल्टियां शुरू हो जांदियां ने क्योंकि उन्हें अपना गंदगी का काम कीता हुंदा। बदक विधान ज्यों ध्यान में टाटी दिखाए, बदक शिकारी कि शिकारी जदों शिकार दे लई किसी नूं फसांदा है ते वो उस किस्म का ही ड्रामा करदा है, कोई जाली उस किस्म का पंछी बना देगा जां तोते नूं जिहड़ा वो घड़े दे विच छोले रख दित्ते, उहदे च उहदा फस ना बांदर नूं वो फस जांदा है उहदे च, और हाथी दे लई जिहड़ा टूआ गड्डिया हुंदा है और हाथनी दे राहीं उसनूं भरमाया जांदा है। उन्होंने कहा भी जिवें शिकारी जिहड़ा है वो अड अड तरीके वरत के धोखा करके पंछियां नूं पशुआं नूं अपने जाल दे विच करे जीव घात अपराध अधिकारी है, इस तरह वो जीवां दा घाण करदा है, उन्हां नूं काबू करदा और उन्हां नूं फिर मारदा है। हिरदे बिलाओ, उन्होंने कहा इसे तरह जिहड़े मनमुख किस्म दे लोग ने, जिहड़े बेईमान किस्म दे लोग ने, कपटी लोग ने, जिहड़े कि बगले भगत बने हुंदे ने, बड़ा उन्हां दा बाहरी रूप कोई होर हुंदा है पर उन्हां दी इंटेंट होर हुंदी है। हिरदे बिलाओ कि ये जिहड़े इस किस्म दे साकत पुरुष ने, उन्हां दा दिल तां बिल्ले वर्गा हुंदा, जिवें बिल्ला देखदा भी किवें झपटना कुकड़ियां ते और दूजियां ते। हिरदे बिलाओ, उन्हां दे दिल तां बिल्ले वर्गा है और नैन बग ध्यानी प्राणी, पर उन्हां दी अखां बंद, जिवें बगला जिहड़ा है वो बिल्कुल बैठा हुंदा एक लत्त दे पार दरिया दे कंढे, भी मच्छियां ये समझण के भी बगला ते भगती कर रहे, ते जदों वो साह लैण लई उपर आंदियां ने और वो बगला उन्हां नूं चपट पैंदा। उन्होंने कहा भी इसे तरह कपट स्नेही देही अंत होए दुखारी है, कि इसे तरह जिहड़े वो कपटी इंसान ने, जिहड़े कि जिन्हां दे अंदर बिल्ले वर्गा दिल है पर है वो गंद, मक्खी वांग गंद है, वो तुहाडे चार चफेरे वो संगत रूप दे विच भी तुहाडे दुआरे घुम रहे हुंदे ने, कई बार तुहाडे अंदर भी वड़ जांदे ने, तुहानूं पता ही नहीं लगदा भी तुसीं तां उन्हां नूं सज्जण पुरुष समझ के उन्हां दे नाल साथ कर दिओ। जिवें गुरबाणी च है कि मैं जानिया वडहंस है तां मैं किया संग, जे जाना बग बपड़ा भिड़त ना देंदी अंग, कि भी मैं तो साथ इसलिए कीता है कि मैं जानिया वडहंस है कि ये मानसरोवर दा हंस है जिहड़ा कि सिर्फ मोती खांदा है, मैं जानिया वडहंस है तां मैं किया संग, मैं साथ इसलिए कीता है। जे जाना बग बपड़ा, जे मैनूं ये हुंदा कि ये तां मच्छियां खाण वाला बगला है, भिड़त ना देंदी अंग, तो फिर मैं कदे दोस्ती नहीं सी पानी, साथ नहीं सी करना। सो यही भाई साहब याद करवांदे ने कि ये जिहड़े ने बिल्ले दा वाला दिल जिहड़ा झपटण वाला है पर कपटी और अंत होए दुखारी है। पर ये उन्होंने कहा भी इन द एंड ये जिहड़ी श्रेणी दे लोग ने ये अंत च दुखी हुंदे ने, इन्हां नूं
ਜਿਹੜਾ ਹੈ ਉਹ ਅਕਾਊਂਟੇਬਲ ਹੁੰਦੇ ਨੇ ਆਪਣੀਆਂ ਕਰਤੂਤਾਂ ਦੇ ਜੀ ਲਈ। ਰਾਜ ਸਾਹਿਬ, ਸੋ ਇਹ ਅੱਜ ਦਾ ਵਿਚਾਰ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv24.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾ ਸੁਣਾ ਆਗਿਆ ਦਿਓ। ਦੇਖਦੇ ਰਹੋ TV 84। ਗੁਰੂ ਜੀ ਦੀ ਬਖਸ਼ੀ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।